ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 31 ਮਈ ਦਿਨ ਹੈਗਾ ਜੀ ਸੋਮਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਸਨੋ, ਪਰਮਜੀਤ ਕੌਰ ਰੰਗੀ ਵੈਕਾਵਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ ਨੰਬਰ 559 905 2575 ਦੇ ਉੱਤੇ। ਨਾਲ ਹੀ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415 909 0503 415909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ 1 ਸਾਲ ਦੇ ਅੰਤ ਤੱਕ ਸਭ ਨੂੰ ਲੱਗ ਜਾਵੇਗੀ ਕਰੋਨਾ ਵੈਕਸੀਨ। ਹਾਂਜੀ, ਦੇਖੋ ਇਹਨਾਂ ਨੇ ਅੱਜ ਇਹ ਦੱਸਿਆ ਵਾ ਕਿ ਐਲੀਜੀਬਲ ਜਿੰਨੇ ਵੀ ਬੰਦੇ ਆ ਜਾਂ ਬੰਦੀਆਂ ਹੈ, ਜਿੰਨੇ ਵੀ ਇਹ ਲੋਕ ਹੈ, ਸਭ ਨੂੰ ਅਸੀਂ ਸਾਲ ਦੇ ਅਖੀਰ ਤੱਕ ਵੈਕਸੀਨੇਟ ਕਰ ਦੇਵਾਂਗੇ। ਹੁਣ ਵੈਸੇ ਤੇ ਜੇ ਤੁਸੀਂ ਦੇਖੋਗੇ ਤਾਂ ਕੰਟਰਾਡਿਕਟਰੀ ਗੱਲ ਆ, ਕਿਉਂਕਿ ਜਿਹੜੇ ਮਾਹਰ ਨੇ, ਜਿਹੜੇ ਕੈਲਕੂਲੇਸ਼ਨ ਕਰਦੇ ਆ ਕਿ ਕਿੰਨੀ ਡੋਜ਼ ਬਣ ਸਕਦੀ ਆ, ਕਿੰਨੀ ਡੋਜ਼ ਜਲਦੀ ਲੱਗ ਸਕਦੀ ਆ, ਉਹ ਤੇ ਸਿੱਟਾ ਕੱਢਦੇ ਆ ਕਿ 30 ਤੋਂ 35% ਜਿਹੜੀ ਵਸੋਂ ਆ ਉਹੀ ਵੈਕਸੀਨੇਟ ਹੋ ਸਕਦੀ ਹੈ। ਇਹ ਕਹਿੰਦੇ ਆ ਕਿ ਅਸੀਂ ਜਿੰਨੇ ਵੀ ਐਲੀਜੀਬਲ ਹੋਣਗੇ ਸਭ ਨੂੰ ਅਸੀਂ ਡੋਜ਼ ਦੇ ਦਿਆਂਗੇ ਸਾਲ ਦੇ ਅੰਤ ਤੱਕ। ਸੋ ਇਹ ਆਪਣੇ ਆਪ ਦੇ ਵਿੱਚ ਕਾਫੀ, ਜਿੱਦਾਂ ਕਹਿ ਲਈਏ ਕਿ ਵੱਡੀ ਸ਼ੇਖੀ ਹੈ। ਇਹ ਮਾਰ ਦਿੰਦੇ ਹੁੰਦੇ, ਤੁਹਾਨੂੰ ਪਤਾ, ਪੱਟ ਤੇ ਥਾਪੀ ਮਾਰ ਲੱਗਿਆ ਤੇ ਬਿੰਦ ਨਹੀਂ ਲਾਉਂਦੇ, ਝੰਡੀ ਤੇ ਫੜ ਲੈਂਦੇ ਆ। ਉਸ ਤੋਂ ਬਾਅਦ ਜੋ ਹੁੰਦੀ ਆ ਫਿਰ ਸਾਰੇ ਜਾਣਦੇ ਆ। ਖੈਰ, ਇੱਕ ਲੰਮੀ ਚੌੜੀ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਕਾਫੀ ਗੱਲਾਂ ਕਹੀਆਂ ਨੇ। ਸਭ ਤੋਂ ਵੱਡੀ ਗੱਲ ਤੇ ਉਹਨਾਂ ਨੇ ਕਿਹਾ ਕਿ ਦੇਖੋ, ਅਸੀਂ ਤੁਹਾਡੀਆਂ ਨੀਤੀਆਂ ਜਿਹੜੀਆਂ ਖਾਸ ਤੌਰ ਤੇ ਕਿਤੇ ਨਾ ਕਿਤੇ ਇਹਦੇ ਨਾਲ ਅਸਹਿਮਤ ਆ। ਮਤਲਬ ਇੱਕ ਉਹਨਾਂ ਨੇ ਰੇਟ ਦੀ ਐਗਜ਼ਾਮਪਲ ਦਿੱਤੀ ਆ ਕਿ ਇੰਡੀਆ ਦੇ ਵਿੱਚ ਰੇਟ ਇਕਸਾਰ ਕਿਉਂ ਨਹੀਂ ਹੈ, ਕਿਉਂਕਿ ਤੁਸੀਂ ਦੇਖਿਆ ਹੋਣਾ 400 ਹੈ ਜੀ, ਇਹਦਾ 700 ਇੱਥੇ ਜਾ ਕੇ 800 ਦੀ ਆ, ਇੱਥੇ 1200 ਦੀ ਆ। ਨਿੱਜੀ ਹਸਪਤਾਲ 'ਚ ਚੱਲ ਜਾਓ, ਉਹ ਆਪਣੀ ਮਰਜ਼ੀ ਨਾਲ ਸੂਈ ਸਾਈ ਵਗੈਰਾ ਵਿੱਚ ਇਹ ਠੋਕ ਕੇ ਤੇ ਉਹ ਕਹਿ ਦਿੰਦੇ ਆ ਕਿ 1500 ਦੇ ਦਿਓ। ਮਤਲਬ ਕਿ ਇਸ ਤਰ੍ਹਾਂ ਉਹ ਕਹਿੰਦੇ ਆ ਕਿ ਇਕਸਾਰਤਾ ਕਿਉਂ ਨਹੀਂ ਹੈ ਤੁਹਾਡੀ ਪਾਲਿਸੀ ਦੇ ਵਿੱਚ। ਹਾਲਾਂਕਿ ਕੇਂਦਰ ਨੇ ਕਿਹਾ ਕਿ ਕੋਈ ਪੱਥਰ ਤੇ ਲਿਖੀ ਹੋਈ ਇਬਾਰਤ ਨਹੀਂ ਹੈ ਸਰ, ਅਸੀਂ ਆਪਣੀ ਪਾਲਿਸੀ ਚੇਂਜ ਕਰਦੇ ਰਵਾਂਗੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਸੁਪਰੀਮ ਕੋਰਟ ਨੇ ਕਹੀ ਹੈ, ਪ੍ਰਤੀਕਰਮ ਜਿਹੜਾ ਉਹਨਾਂ ਦਾ ਹੈ, ਉਹ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਨਿੱਗਰ ਵੀ ਆ ਤੇ ਇੱਕ ਸ਼ੋਭਵਾ ਵੀ ਆ। ਉਹ ਕਹਿੰਦੇ ਕੀ ਤੁਸੀਂ ਡਿਜੀਟਲ ਇੰਡੀਆ ਲਾਈ ਰੱਖਦੇ ਹੋ? ਤੁਹਾਨੂੰ ਪਤਾ ਹੈ ਕਿ ਦੂਰ ਦਰਾਜ਼ ਦੇ ਇਲਾਕੇ ਦੇ ਵਿੱਚ ਬੰਦਾ ਜਿਹੜਾ ਉਹ ਤੁਹਾਡੀ ਵੈਬਸਾਈਟ ਤੇ ਜਾ ਕੇ ਰਜਿਸਟ੍ਰੇਸ਼ਨ ਕਿਵੇਂ ਕਰੇਗਾ? ਕਿਉਂਕਿ ਉਹਦੇ ਪਿੰਡ ਹੋ ਸਕਦਾ ਆ ਇੰਟਰਨੈਟ ਨਾ ਹੋਵੇ, ਹੋ ਸਕਦਾ ਹੈ ਕਿ ਉਹਦੇ ਕੋਲ ਸਮਾਰਟਫੋਨ ਨਾ ਹੋਵੇ। ਮਤਲਬ ਕਿ ਤੁਸੀਂ ਤਾਂ ਡਿਜੀਟਲ ਇੰਡੀਆ ਦੀ ਇੱਕ ਧੁਨ ਜਿਹੜੀ ਹੈ, ਇੱਕ ਤਰਜ਼ ਹੈ ਜਿਹੜੀ ਉਹ ਗਾਉਂਦੇ ਰਹਿੰਦੇ ਹੋ। ਬਾਂਸਰੀ, ਵੈਸੇ ਨੀਰੂ ਦੀ ਬਾਂਸਰੀ ਮਸ਼ਹੂਰ ਆ ਪੂਰੀ, ਤਾਂ ਉਹ ਕਹਿੰਦੇ ਕਿ ਤੁਸੀਂ ਤੇ ਰਾਗ ਲਾਉਂਦੇ ਰਹਿੰਦੇ ਹੋ, ਗਾਉਂਦੇ ਰਹਿੰਦੇ ਹੋ। ਪਰ ਇਹ ਦੱਸੋ ਨਾ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਅਨਪੜ੍ਹਤਾ ਜ਼ਿਆਦਾ ਆ ਜਾਂ ਟੈਲੀਫੋਨ ਜਾਂ ਇੰਟਰਨੈਟ ਨਹੀਂ ਹੈ ਤਾਂ ਉੱਥੇ ਕੀ ਬਣੇਗਾ? ਤਾਂ ਇਹਨਾਂ ਨੇ ਜਵਾਬ ਜਿਹੜਾ ਵਾ ਉਹ ਦੇਣਾ। ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਫੇਰ ਬਹਿਸ ਇਸ ਮੁੱਦੇ ਤੇ ਹੋਏਗੀ। ਪਰ ਬਹਰਹਾਲ ਇਹੋ ਹੀ ਆ ਵੱਡੀ ਗੱਲ। ਜੇ ਆਪਾਂ ਦੇਖੀਏ ਤਾਂ ਦਾਅਵਾ ਇਹਨਾਂ ਨੇ ਕਰ ਦਿੱਤਾ ਕਿ ਸਾਲ ਦੇ ਅੰਤ ਤੱਕ ਜਿੰਨੇ ਵੀ ਐਲੀਜੀਬਲ ਲੋਕ ਆ ਅਸੀਂ ਸਭ ਨੂੰ ਵੈਕਸੀਨੇਟ ਕਰ ਦੇਵਾਂਗੇ। ਹੁਣ ਕਰਦੇ ਆ ਜਾਂ ਨਹੀਂ ਕਰਦੇ ਪਤਾ ਨਹੀਂ, ਕਿਹਾ ਨਹੀਂ ਜਾ ਸਕਦਾ।
ਕਿਉਂਕਿ ਕਾਫੀ ਸਵਾਲਾਤ ਨੇ ਇਸ ਮੁੱਦੇ ਤੇ। ਮਤਲਬ ਕਿ ਆਪਾਂ ਕੁਝ ਨਹੀਂ ਕਹਿ ਸਕਦੇ, ਇੱਕ ਮਾਹਰ ਹੀ ਦੱਸ ਸਕਦੇ ਆ ਕਿ ਇੰਡੀਆ 'ਚ ਕੀ ਇਹ ਹੈ, ਸਮਰੱਥਾ ਹੈ ਕਿ ਉਹ ਇਸ ਤਰ੍ਹਾਂ ਮਤਲਬ ਕਿ ਕਰ ਦੇਵੇ। ਖੈਰ ਦੇਖਦੇ ਆ ਅੱਗੇ ਕੀ ਬਣਦਾ ਕੀ ਬਣਾਉਂਦਾ ਜੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਮਮਤਾ ਹੋਣਾ ਦਾ ਮਾਸਟਰ ਸਟ੍ਰੋਕ ਚੀਫ ਸੈਕਟਰੀ ਨੂੰ ਲਾਇਆ ਸਲਾਹਕਾਰ। ਹਾਂਜੀ ਦੇਖੋ, ਚੀਫ ਸੈਕਟਰੀ ਨੂੰ ਸਲਾਹਕਾਰ ਲਾ ਕੇ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਵੱਖਰੀ ਕਿਸਮ ਦੀ ਜਿੱਦਾਂ ਕਹਿ ਲਈਏ ਬਗਾਵਤ ਹੁੰਦੀ ਹੈ ਜਾਂ ਇੱਕ ਵੱਖਰਾ ਐਟੀਟਿਊਡ ਹੁੰਦਾ ਜਿਹੜਾ, ਉਹਨੂੰ ਦਿਖਾਉਣ ਦਾ ਯਤਨ ਕੀਤਾ। ਕਿਉਂਕਿ ਇਹਨਾਂ ਨੇ ਹੋਇਆ ਕੀ ਸੀਗਾ ਕਿ ਸਾਰਾ ਕੁਝ ਜਿਵੇਂ ਤੂਫਾਨ, ਹੁਣ ਸਾਡੇ ਵੀ ਇਸ ਟਾਈਮ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਬਹੁਤ ਜ਼ਿਆਦਾ ਤੂਫਾਨ ਆ। ਤਾਂ ਇਸੇ ਤਰ੍ਹਾਂ ਇੱਕ ਤੂਫਾਨ ਆਇਆ ਸੀਗਾ ਉੜੀਸਾ ਦੇ ਵਿੱਚ, ਬੰਗਾਲ ਦੇ ਵਿੱਚ, ਤੇ ਉੱਥੇ ਫਿਰ ਉਹ ਤਾਂ ਲੰਘ ਕੇ ਗਿਆ ਚਲਾ। ਤੂਫਾਨ ਆਉਂਦਾ ਇਹ ਵੀ ਲੰਘ ਜੂਗਾ। ਹੁਣ ਜਿਹੜਾ ਮੇਰੇ ਆਲੇ ਦੁਆਲੇ ਆਇਆ ਪਿਆ, ਡਰਾਉਣੀਆਂ ਆਵਾਜ਼ਾਂ ਆ ਰਹੀਆਂ ਨੇ। ਖੈਰ, ਤਾਂ ਦੂਜੇ ਪਾਸੇ ਹੋਇਆ ਕਿ ਸਿਆਸੀ ਤੂਫਾਨ ਆ ਗਿਆ। ਸਿਆਸੀ ਤੂਫਾਨ ਇਉਂ ਆ ਗਿਆ ਕਿ ਵੀ ਮਮਤਾ ਬੈਨਰਜੀ ਨਹੀਂ ਸੀ ਪਹੁੰਚੀ। ਜੀ ਮੈਨੂੰ ਲੱਗਦਾ ਜੀ ਉੱਥੇ ਸਿਗਨਲ ਦੀ ਜ਼ਰੂਰ ਕੋਈ ਨਾ ਕੋਈ ਪ੍ਰੋਬਲਮ ਆ। ਸੋ ਜਿੱਦਾਂ ਦੱਸ ਰਹੇ ਸੀਗੇ ਵੀ ਕਾਫੀ ਹਨੇਰੀ ਝੱਖੜ ਤੂਫਾਨ ਵਰਗਾ ਜਿਹੜਾ ਮਾਹੌਲ ਆ। ਸੋ ਟਰਾਈ ਕਰਦੇ ਹਾਂ ਜੀ ਮੁੜ ਦੁਬਾਰਾ ਉਹਨਾਂ ਦੇ ਨਾਲ ਰਾਬਤਾ ਜਿਹੜਾ ਮਿੰਟੂ ਹੁਣਾਂ ਦੇ ਨਾਲ ਕਾਇਮ ਕਰਨ ਦੇ ਲਈ। ਸੋ ਸਰੋਤਿਓ ਇੱਦਾਂ ਹੀ ਜਿਹੜੇ ਜੀ ਜੁੜੇ ਰਹੋ। ਜੀ ਮਾਫੀ ਚਾਹੁੰਦੇ ਹਾਂ ਵਿੱਚ ਜਿੱਦਾਂ ਆਪਾਂ ਗੱਲਬਾਤ ਕਰ ਹੀ ਰਹੇ ਸੀਗੇ ਮਿੰਟੂ ਜੀ ਵੀ ਹਨੇਰੀ ਝੱਖੜ ਜ਼ਿਆਦਾ ਚੱਲ ਰਿਹਾ। ਸੋ ਲਾਈਨਸ ਜਿਹੜੀਆਂ ਵਿੱਚ ਡਰੋਪ ਵੀ ਜਿਹੜੀਆਂ ਹੋ ਜਾਂਦੀਆਂ। ਸੋ ਗੱਲ ਜਿਹੜੀ ਆਪਣਾ ਮਮਤਾ ਬੈਨਰਜੀ ਵਾਲੀ ਮਿੰਟੂ ਜੀ ਚੱਲ ਰਹੀ ਸੀ। ਹਾਂਜੀ ਹਾਂਜੀ, ਤਾਂ ਦੇਖੋ ਇਹ ਤਲਬ ਕਰ ਲਏ ਗਏ ਸੀਗੇ ਚੀਫ ਸੈਕਟਰੀ ਜਿੱਥੇ ਆਪਾਂ ਸੀਗੇ ਮੇਰੇ ਖਿਆਲ ਦੇ ਨਾਲ
ਕਿ ਚੀਫ ਸੈਕਟਰੀ ਨੂੰ ਤਲਬ ਕਰਨ ਦਾ ਮਤਲਬ ਕੀ ਹੈ ਕਿ ਹੁਣ ਜਿੱਦਾਂ ISF ਹੋਈ, ਉਹ ਤਾਂ ਹੁਣ ਜ਼ਰਾ ਜੀ ਗੱਲ ਆ ਕਿ ਕੇਂਦਰ ਸਰਕਾਰ ਦੇ ਮੁਤਹਿਦ ਆ, ਕੇਂਦਰ ਸਰਕਾਰ ਉਹਨੂੰ ਤਲਬ ਕਰੂਗੀ, ਉਹਨੂੰ ਦਬਾਊਗੀ, ਹੋ ਸਕਦਾ ਉਹਦਾ ਤਬਾਦਲਾ ਕਰ ਦੇਵੇ, ਬਹੁਤ ਕੁਛ ਹੁੰਦਾ ਹੈ। ਹੋਇਆ ਕਿ ਰਿਟਾਇਰਮੈਂਟ ਤੋਂ ਮਤਲਬ ਕਿ ਜਸਟ ਪਹਿਲਾਂ ਤੇ ਉਹ ਰਿਟਾਇਰਮੈਂਟ ਲੈ ਕੇ ਤੇ ਮੁੱਖ ਸਲਾਹਕਾਰ ਬਣ ਗਏ। ਔਰ ਕਮਾਲ ਦੀ ਗੱਲ ਇਹ ਆ ਕਿ ਕਿੱਥੇ ਤਾਂ 3 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਜਾ ਰਹੀ ਸੀ ਚੀਫ ਸੈਕਟਰੀ ਨੂੰ, ਕਿੱਥੇ ਬੀਬੀ ਮਮਤਾ ਬੈਨਰਜੀ ਨੇ ਐਲਾਨ ਕਰ ਦਿੱਤਾ ਕਿ 3 ਸਾਲ ਵਾਸਤੇ, ਮਤਲਬ ਕਿ ਸੋਲੀ ਪੈਕ ਹੀ ਹੈ ਕਿ ਸਿੱਧਾ 3 ਸਾਲ ਵਾਸਤੇ ਤੁਹਾਨੂੰ ਤਨਖਾਹ ਤੇ ਕਹਿ ਲਓ ਜਾਂ ਜਿੱਦਾਂ ਮਰਜ਼ੀ ਸੇਵਾ ਤੇ 3 ਸਾਲ ਵਾਸਤੇ ਤੁਹਾਨੂੰ ਨਿਯੁਕਤ ਕੀਤਾ ਜਾਂਦਾ ਹੈ ਮੁੱਖ ਸਲਾਹਕਾਰ। ਤਾਂ ਇਹ ਸਿੱਧੇ ਤੌਰ ਤੇ ਇੱਕ ਬਿਗਲ ਹੈ, ਮਮਤਾ ਬੈਨਰਜੀ ਦਾ ਬਿਗਲ ਹੈ। ਵੈਸੇ ਤੁਹਾਨੂੰ ਪਤਾ ਹੀ ਹੈ ਬੀਬੀ जिद्दां दी जिद्दी है, जिद अगर जीतने की हो तो हारना नामुमकिन सा हो जाता है। तो बीबी वो जी हारना नहीं चाहती किसी भी मुद्दे से। तो ये मत्था लग्या होया दो सामने, एक तरह नाल कह लो राजनीति के एक केंद्र दे विच है, एक राज दे विच है। तो ज़ाहिर सी गल है कि राज का जिहड़ा वड्डा चेहरा है ममता बनर्जी, वो हार नहीं मान रहा। एक बहुत देखने वाली गल है, वड्डी गल है। जी जी जी। ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਹਾਈਕਮਾਨ ਮੀਟਿੰਗ ਚੋਂ ਚਿਹਰਿਆਂ ਦੇ ਉੱਤੇ ਲੈ ਕੇ ਸਵਾਲ ਹੀ ਕਹਿੰਦੇ ਨਿਕਲੇ। ਹਾਂਜੀ ਦੇਖੋ, ਅੱਜ ਮੀਟਿੰਗ ਦਾ ਸਿਲਸਿਲਾ ਸੀ, ਕਾਂਗਰਸ ਦੀ ਕਚਹਿਰੀ ਕਹਿ ਲਓ, ਕਾਂਗਰਸ ਦਾ ਦਰਬਾਰ ਕਹਿ ਲਓ, ਸਾਰੇ ਉੱਥੇ ਲੱਗੇ ਸਨ। ਤੇ ਜਦੋਂ ਉਹ ਪਹੁੰਚੇ ਆ ਉੱਥੇ ਵੜਨ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਬਹੁਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਨਹੀਂ ਕੀਤੀ, ਸੰਵਾਦ ਨਹੀਂ ਕੀਤਾ। ਪਰ ਜਦੋਂ ਨਿਕਲੇ ਉਦੋਂ ਵੀ ਸਾਰੇ ਜਿੱਦਾਂ ਕਹਿ ਲਓ ਜਿਵੇਂ ਹੈਗਾ ਸੀਗਾ ਮਨਪ੍ਰੀਤ ਬਾਦਲ, ਉਹਦਾ ਵੀ ਜਿਹੜਾ ਦੌਰ ਸੀਗਾ ਗੱਲਬਾਤ ਦਾ, ਉਹ ਤੌਰ ਤਰੀਕਾ ਜਿਹੜਾ ਉਹ ਠੀਕ ਨਹੀਂ ਸੀਗਾ। ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਰਾਣਾ ਗੁਰਜੀਤ ਉਹ ਪੱਤਰਕਾਰਾਂ ਨੂੰ ਕਹਿੰਦਾ ਜੇ ਯਾਰ ਤੁਹਾਨੂੰ ਦੱਸਣ ਨਾਲੋਂ ਤਾਂ ਚੰਗਾ ਮੈਂ ਜਾ ਕੇ ਸੁਖਬੀਰ ਬਾਦਲ ਨੂੰ ਦੱਸ ਦੇਵਾਂ ਕਿ ਕੀ ਗੱਲਾਂ ਬਾਤਾਂ ਹੋਈਆਂ। ਜ਼ਾਹਰ ਤੌਰ ਤੇ ਮਤਲਬ ਕਿ ਸਾਫ਼ ਨਹੀਂ ਕੀਤਾ ਕਿਸੇ ਵੀ MLA ਨੇ, ਕਿਸੇ ਵੀ ਮੰਤਰੀ ਨੇ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਅੱਜ ਕਰਮਵੀਰ ਸਿੰਘ ਜੀ ਬੇਨਤੀ ਹੈ ਕਿ ਬਹੁਤ ਜ਼ਿਆਦਾ ਹੈ ਤਾਂ ਮੈਨੂੰ ਕੁਛ ਨਹੀਂ ਸੁਣਾਈ ਦੇ ਰਿਹਾ ਤੇ ਆਲੇ ਦੁਆਲੇ ਬਹੁਤ ਸ਼ੋਰ ਹੈ, ਬਹੁਤ ਜ਼ੋਰਦਾਰ ਆਵਾਜ਼। ਜੀ ਸੋ ਦੇਖ ਲਓ ਮਿੰਟੂ ਜੀ, ਜੇ ਲੱਗ ਸਕਦਾ ਹੈ ਤੇ ਨਹੀਂ ਤਾਂ ਫਿਰ ਚਲੋ ਕੋਈ ਗੱਲ ਨਹੀਂ, ਫਿਰ ਆਪਾਂ ਬਾਅਦ ਦੇ ਵਿੱਚ ਜੀ ਚਲੋ। ਹਾਂਜੀ ਬਸ ਮੈਨੂੰ ਰੋਕ ਲਿਓ, ਮਤਲਬ ਕਿ ਆਵਾਜ਼ ਨਹੀਂ ਆ ਰਹੀ ਇਧਰ ਆਸੇ ਪਾਸੇ, ਸ਼ੋਰ ਬਹੁਤ ਜ਼ਿਆਦਾ ਹੈ। ਜੀ ਜੀ ਜੀ। ਸੋ ਬਿਲਕੁਲ, ਸੋ ਕਾਂਗਰਸੀਆਂ ਦੇ ਹਾਲਾਤ ਜੇ ਮਤਲਬ ਪਤਲੇ ਹੀ ਆ, ਸੋ ਜਵਾਬ ਕੋਈ ਨਹੀਂ ਆ, ਸਵਾਲ ਉਹਨਾਂ ਦੇ ਕੋਲ ਮੈਨੂੰ ਲੱਗਦਾ ਜ਼ਿਆਦਾ ਆ। ਕੋਈ ਨਹੀਂ, ਉਹਨਾਂ ਕੋਲੇ ਜਵਾਬ ਹੈ ਨਹੀਂ ਨਾ, ਬਾਹਰ ਆ ਕੇ ਕੀ ਜਵਾਬ ਦੇਣ, ਕਿਉਂਕਿ ਉਹਨਾਂ ਨੇ 25 ਦਾ ਜੁੱਟ ਬਣਾ ਲਿਆ ਕਿ 25 ਆਓ, 25 ਆ ਕੇ ਸਾਨੂੰ ਗੱਲਬਾਤ ਦੱਸੋ। ਹੁਣ ਗੱਲਬਾਤ ਦੱਸ ਦਿੱਤੀ ਹੈ, ਹਾਈ ਕਮਾਂਡ ਨੇ ਕੁਝ ਨਿਰਣਾ ਹੀ ਨਹੀਂ ਕੀਤਾ। ਹਾਲੇ ਹਾਈ ਕਮਾਂਡ ਨਿਰਣਾ ਕੁਝ ਹੋਰ ਕਰੇ, ਉਹ ਬਾਹਰ ਆ ਕੇ ਗੱਲਬਾਤ ਕੁਝ ਹੋਰ ਕਰਨ। ਜਿੱਦਾਂ ਮਤਲਬ ਕਿ ਸੰਗਤ ਸਿੰਘ ਗਿਲਜੀਆਂ ਬੋਲਿਆ, ਕਹਿੰਦਾ ਜੀ ਮੈਂ ਤਾਂ OBC ਦਾ ਮੁੱਦਾ ਚੱਕਿਆ ਉੱਥੇ, ਸਾਡਾ ਜਿਹੜਾ ਭਾਈਚਾਰਾ ਹੈ ਉਹਨੂੰ ਮਤਲਬ ਕਿ ਅਹਿਮੀਅਤ ਦਿੱਤੀ ਜਾਵੇ। ਕੁਛ ਹੋਰ ਵੀ ਬੋਲੇ, ਸਾਨੂੰ ਸਿਰ ਧਰਮ ਸੋਚ ਤਾਂ ਸਾਨੂੰ ਪਤਾ ਹੀ ਹੈ ਜਿੱਦਾਂ ਦਾ ਹੈਗਾ। ਕਹਿੰਦਾ ਜੀ ਅਸੀਂ ਤੇ ਚਾਹ ਪਾਣੀ ਪੀਣ ਆਏ ਆ ਤੇ ਆਪਸ ਦੇ ਵਿੱਚ ਸਾਡਾ ਚੱਲਦਾ ਹੀ ਰਹਿੰਦਾ। ਮਤਲਬ ਕਿ ਜਿੱਦਾਂ ਕਹਿ ਲਓ ਕਿ ਹਾਲੇ ਕੁਛ ਵੀ ਕਹਿਣ ਦੀ ਸਥਿਤੀ ਦੇ ਵਿੱਚ ਨਹੀਂ ਹੈ। ਜਿਹੜਾ ਅੱਜ ਗਰੁੱਪ ਮਿਲਿਆ 25 ਦਾ, ਤੇ ਕੱਲ ਨੂੰ ਦੱਸਦੇ ਕਿ ਉਹ ਨਵਜੋਤ ਸਿੰਘ ਸਿੱਧੂ ਜਾ ਸਕਦਾ। ਨਵਜੋਤ ਸਿੰਘ ਸਿੱਧੂ ਵੀ ਕੁਛ ਵੀ ਨਹੀਂ ਦੱਸੇਗਾ ਪੱਤਰਕਾਰਾਂ ਨੂੰ, ਕਿਉਂਕਿ ਜਦ ਤੱਕ ਇਹ ਨਵੇੜਾ ਨਹੀਂ ਹੁੰਦਾ, ਹਾਈ ਕਮਾਂਡ ਕਿਸੇ ਪੱਧਰ ਤੇ ਜਾ ਕੇ ਮਾਮਲਾ ਨਵੇੜਦੀ ਨਹੀਂ ਹੈ, ਤਦ ਤੱਕ ਮੈਨੂੰ ਵੀ ਲੱਗਦਾ ਕਿ ਇਹ ਮੀਡੀਆ ਦੇ ਵਿੱਚ ਜਾਣਗੇ। ਅਸਲ ਦੇ ਵਿੱਚ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ਉਹਨੇ ਆਖਿਆ ਕਿ ਮੈਂ ਤਾਂ ਆਪਦੇ ਸਟੈਂਡ ਤੇ ਜਿਉਂਦਾ ਤਿਉਂ ਹੀ ਆ। ਜਾਖੜ ਨੇ ਕੁਛ ਥੋੜੇ ਜਿਹੇ ਕਹਿ ਲਓ ਕਿ ਸੰਕੇਤ ਦਿੱਤੇ ਆ ਕਿ ਬੇਅਦਬੀਆਂ ਦਾ ਮਾਮਲਾ ਜਿਹੜਾ ਉਹ ਬੜਾ ਅਹਿਮੀਅਤ ਵਾਲਾ ਆ। ਤਾਂ ਇਹ 2-3 ਬੰਦਿਆਂ ਦੇ ਸਟਾਫ ਥੋੜੇ ਜਿਹੇ ਨਜ਼ਰ ਆਏ ਨੇ ਕਿ ਉਹਨਾਂ ਨੇ ਕਿੱਦਾਂ ਭੁਗਤਣਾ। ਹਾਲਾਂਕਿ ਸੁਨੀਲ ਜਾਖੜ ਨੇ ਇਹ ਵੀ ਆਖਿਆ ਕਿ ਜੋ ਪਾਰਟੀ ਦੀ ਪਿੱਠ 'ਚ ਖੰਜਰ ਖਬੋ ਰਹੇ ਨੇ, ਅਸੀਂ ਉਹਨਾਂ ਬੰਦਿਆਂ ਨੂੰ ਵੀ ਮਤਲਬ ਕਿ ਹੁਣ ਧਿਆਨ ਲਵਾਂਗੇ। ਕੁਛ ਇਸ ਟਾਈਪ ਦੀ ਉਹ ਵੀ ਸਟੇਟਮੈਂਟ ਦੇ ਗਏ ਆ। ਤਾਂ ਕੁਛ ਕੁ ਗੱਲਾਂ ਤੇ ਸਾਫ਼ ਨੇ, ਪਰ ਮੈਨੂੰ ਲੱਗਦਾ ਕਿ ਨਵੇੜਾ ਤਾਂ ਦੇਖੋ ਇਹ ਹੋ ਸਕਦਾ ਕਿ ਇੱਕ ਅੱਧਾ ਉਹਦਾ ਹਰੇਕ ਗਰੁੱਪ ਨੂੰ ਦਿੱਤਾ ਜਾਵੇ, ਕੁਛ ਨਾ ਕੁਛ ਅਦਲਾ ਬਦਲੀ ਹੋ ਜਾਏ। ਕੈਪਟਨ ਅਮਰਿੰਦਰ ਸਿੰਘ ਨੂੰ ਜੇ ਕਹਿਣ ਕਿ ਹਟਾ ਦਿੱਤਾ ਜਾਵੇ, ਹਾਲੇ ਉਸ ਪੋਜੀਸ਼ਨ 'ਚ ਕਾਂਗਰਸ ਹੈ ਵੀ ਨਹੀਂ ਹੈ ਜੀ। ਹੈਲੋ ਜੀ 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 ਜੀ। ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਕੰਗਨਾ ਰਣੌਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਹਾਂਜੀ, ਕੰਗਨਾ ਰਣੌਤ ਆਈ ਸੀਗੀ, ਆਪਦੀ ਫੈਮਿਲੀ ਦੇ ਨਾਲ ਆਈ ਆ। ਉਹਦਾ ਭਾਂਜਾ ਵੀ ਉਹਦੇ ਗੋਦ ਦੇ ਵਿੱਚ ਸੀਗਾ, ਇੱਕ ਤਸਵੀਰ ਦੇ ਵਿੱਚ ਮੈਂ ਦੇਖ ਰਿਹਾ ਸੀ। ਉਹਦੀ ਭੈਣ ਵੀ ਹੈ ਰੰਗੋਲੀ, ਉਹ ਵੀ ਆਈ ਹੈ ਨਾਲ।
ਮੱਥਾ ਟੇਕਿਆ ਇਹਨਾਂ ਨੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕੰਗਣਾ ਰਣੌਤ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਸੋਸ਼ਲ ਮੀਡੀਆ ਤੇ ਜਿਹੜਾ ਆਧਾਰ ਸੀਗਾ, ਜਿਸ ਤਰੀਕੇ ਦਾ ਉਹਦਾ ਇੱਕ ਐਕਟਰਸ ਦੇ ਤੌਰ ਤੇ ਜੋ ਵਿਅਕਤੀਤਵ ਸੀਗਾ ਉਹ ਬਿਲਕੁਲ ਚੇਂਜ ਹੋ ਗਿਆ ਜਦੋਂ ਆਇਆ ਫਾਰਮਰ ਐਜੂਕੇਸ਼ਨ ਆਪਣੇ ਪੂਰੇ ਫਲੋਟ ਤੇ ਗਿਆ। ਤਾਂ ਉਹ ਤੋਂ ਬਾਅਦ ਪੰਜਾਬੀਆਂ ਦੇ ਮਨੋਂ ਥੋੜੀ ਜਿਹੀ ਲੈ ਗਈ। ਉੱਦਾਂ ਤਾਂ ਵੈਸੇ ਜੇ ਆਪਾਂ ਦੇਖੀਏ ਤੇ ਅੱਧ ਪ੍ਰਸਿੱਧੀ ਪੰਜਾਬਣ ਹੀ ਆ ਕੰਗਣਾ ਰਣੌਤ, ਪਰ ਜਿਸ ਤਰ੍ਹਾਂ ਦੀਆਂ ਉਹਨੇ ਟੀਕਾ ਟਿੱਪਣੀਆਂ ਕੀਤੀਆਂ ਪੰਜਾਬੀਆਂ ਨੇ ਤਵੱਜੋ ਤਾਂ ਕੀ ਦੇਣੀ ਸੀਗੀ, ਉਲਟਾ ਫਿਰ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਭੇੜ ਹੋਇਆ। ਖੈਰ ਉਸ ਤੋਂ ਬਾਅਦ ਅਚਨਚੇਤੀ ਉਹ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਾ ਹੀ ਆ। ਦੇਖੋ ਕੁਛ ਲੋਕ ਇਤਰਾਜ਼ ਕਰਦੇ ਨੇ ਕਿ ਉਹਨੂੰ ਕਿਉਂ ਨਹੀਂ ਸੀ ਦੇਣਾ ਚਾਹੀਦਾ ਆਪਣਾ, ਚਲੋ ਉਹ ਤੇ ਆਪਾਂ ਨੂੰ ਪਤਾ ਕਿ ਕਿਉਂ ਵਰਨਾ ਕੋ ਸਾਂਝਾ, ਉੱਥੇ ਤੇ ਕਿਸੇ ਨੂੰ ਵੀ ਕੋਈ ਮਨਾਹੀ ਨਹੀਂ ਹੁੰਦੀ। ਪਰ ਅੱਛੀ ਗੱਲ ਇਹ ਰਹੀ ਹੈ ਕਿ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ, ਕਿਸੇ ਨੇ ਕੋਈ ਮਾੜੀ ਚੰਗੀ ਗੱਲ ਜਿਹੜੀ ਹੈ ਨਹੀਂ ਬੋਲੀ। ਵਧੀਆ ਗੱਲ ਆ, ਨਤਮਸਤਕ ਹੋਈ ਆ, ਲੋਕਾਂ ਨੇ ਦੁਆ ਕੀਤੀ ਆ ਕਿ ਇਸ ਬੀਬੀ ਨੂੰ ਅਕਲ ਆਵੇ ਥੋੜੀ ਜਿਹੀ, ਇਹਨੂੰ ਪਤਾ ਲੱਗੇ ਕਿ ਜਿਹੜੀ ਗੰਗਾ ਹੈ ਉਹ ਇੰਡੀਆ ਦੇ ਯੂਪੀ 'ਚ ਵਹਿੰਦੀ ਆ, ਨਾ ਕਿ ਲਾਸ਼ਾਂ ਨਾਲ ਭਰੀ ਜਿਹੜੀ ਨਦੀ ਆ ਉਹ ਨਾਈਜੀਰੀਆ 'ਚ ਹੁੰਦੀ ਆ। ਸੋ ਦੂਜੀ ਗੱਲ ਜਿਹੜੀ ਹੈ ਕਿ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਲਈ ਤਾਂ ਤਿਆਰ ਹੋ ਗਈ ਸੀ ਕੰਗਣਾ, ਪਰ ਪੱਤਰਕਾਰ ਆਪ ਹੀ ਜਿਹੜੇ ਆਪਸ ਦੇ ਵਿੱਚ ਲੜ ਪਏ। ਉਹ ਅਰਲੀਆਂ ਜਿਹੀਆਂ ਵਾਹਵਾ ਸੀ ਉਹਨਾਂ ਦੇ ਕੋਲ ਮਾਈਕ, ਤੇ ਉਹ ਇੱਕ ਦੂਜੇ ਦਾ ਕਰਕੇ ਤੇ ਫਿਰ ਜਦੋਂ ਰੌਲ ਘਚੋਲਾ ਜ਼ਿਆਦਾ ਪੈ ਗਿਆ, ਤੂੰ ਆਈਡੀ ਪਿੱਛੇ ਕਰ ਆਲਾ ਕਰਕੇ ਜਿੱਦਾਂ ਹੁੰਦਾ ਹੀ ਆ, ਤਾਂ ਫਿਰ ਅਚਾਨਕ ਤੁਹਾਨੂੰ ਪਤਾ ਕੁਛ ਸਿਕਿਉਰਿਟੀ ਦਾ ਵੀ ਕੰਸਰਨ ਹੁੰਦਾ। ਉਹ ਤੋਂ ਫਿਰ ਕੰਗਣਾ ਰਣੌਤ ਕੋਈ ਸਟੇਟਮੈਂਟ ਦਿੱਤੇ ਬਿਨਾਂ ਚਲੇ ਗਈ ਆ। ਹਾਲਾਂਕਿ ਇੰਸਟਾ ਤੇ ਉਹਨੇ ਜੋ ਰੂਹਾਨੀਅਤ ਆਪਣਾ ਮਤਲਬ ਕਿ ਇੱਕ ਤਜਰਬਾ ਹੁੰਦਾ ਜਿਹੜਾ ਰੂਹਾਨੀਅਤ ਦਾ ਕਿਸੇ ਵੀ ਬੰਦੇ ਦਾ, ਕਿਉਂਕਿ ਤੁਹਾਨੂੰ ਪਤਾ ਹੀ ਮੁਕੱਦਸ ਜਗ੍ਹਾ, ਉੱਥੇ ਜਾ ਕੇ ਇਨਸਾਨ ਦੇ ਇੱਕ ਵਾਰੀ ਦੁੱਖ ਦਲਿੱਦਰ ਸਭ ਕੱਟੇ ਜਾਂਦੇ ਆ। ਤਾਂ ਉਹਨੇ ਜ਼ਰੂਰ ਉਹ ਤਜਰਬਾ ਜ਼ਰੂਰ ਲਿਖਿਆ, ਪਰ ਕੋਈ ਸਟੇਟਮੈਂਟ ਨਹੀਂ ਦਿੱਤੀ। ਤਾਂ ਸਟੇਟਮੈਂਟ ਚਲੋ ਉਹਨੇ ਨਹੀਂ ਦਿੱਤੀ, ਪਰ ਕੁਛ ਲੋਕ ਜਿਹੜੇ ਸਾਡੇ ਇੱਥੇ ਪੰਜਾਬੀ ਚਿੰਤਕ ਨੇ ਉਹ ਇਹ ਗੱਲ ਅੱਜ ਛੇੜ ਕੇ ਤੇ ਇੱਕ ਚਰਚਾ ਜ਼ਰੂਰ ਕਰ ਰਹੇ ਨੇ। ਉਹ ਕਹਿੰਦੇ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕੰਗਣਾ ਰਣੌਤ ਜਿਹੜੀ ਹੈ ਉਹ ਪਠਾਨਕੋਟ ਜਾਂ ਇਸ ਏਰੀਏ 'ਚ, ਮਤਲਬ ਕਿ ਇਸ ਏਰੀਏ ਦੇ ਵਿੱਚ ਗੁਰਦਾਸਪੁਰ ਜਾਂ ਪਠਾਨਕੋਟ 'ਚ ਇਲੈਕਸ਼ਨ ਵੀ ਲੜ ਸਕਦੀ ਆ ਭਾਜਪਾ ਦੇ ਕੈਂਡੀਡੇਟ ਵੱਲੋਂ। ਜੀ ਜੀ, ਇਹ ਰਾਹ ਤਾਂ ਬਹੁਤ ਚਿਰ ਦਾ ਜਿਹੜਾ ਉਹ ਲੱਭ ਹੀ ਰਹੀ ਆ ਵੀ ਇੱਧਰਲੇ ਪਾਸੇ ਨੂੰ ਆਉਣਾ, ਤੇ ਲੱਗਦਾ ਉਹਨਾਂ ਨੇ ਇਸ ਨੂੰ ਘਰ ਵੀ ਦੇਣਾ। ਅਗਲੀ ਜਿਹੜੀਆਂ ਗੱਲ ਮਿੰਟੂ ਜੀ ਗੱਲ ਕਰੀਏ, ਮੱਠੀਆਂ ਨਹੀਂ ਪੈਣ ਦੇ ਰਹੀ ਭਾਜਪਾ ਦਾ ਜਿਹੜਾ ਅਰਦਾਸ ਮਾਮਲਾ। ਹਾਂਜੀ ਦੇਖੋ, ਅਰਦਾਸ ਇੱਕ ਤੇ ਹੋਈ ਸੀ ਬਠਿੰਡੇ, ਇੱਕ ਪਰਾ ਸੰਗਰੂਰ ਦੇ ਵਿੱਚ ਵੀ ਹੋਈ ਸੀਗੀ, ਤੇ ਜਿਹੜਾ ਸੰਗਰੂਰ ਦਾ ਗ੍ਰੰਥੀ ਸੀਗਾ ਉਸ ਗੁਰਦੁਆਰਾ ਸਾਹਿਬ ਦਾ, ਉਹਨੂੰ ਹਟਾ ਦਿੱਤਾ ਗਿਆ ਸੀਗਾ। ਤਾਂ ਹੁਣ ਬਕਾਇਦਾ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਸ ਮਾਮਲੇ ਤੇ। ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਕਿ ਦੇਖੋ ਜੀ ਇਹ ਗਲਤ ਹਟਾਇਆ ਗਿਆ ਗ੍ਰੰਥੀ ਸਿੰਘ ਨੂੰ, ਇਹ ਕੋਈ ਦਲਿਤ ਦੇ ਹੱਕ ਦੇ ਵਿੱਚ ਅਰਦਾਸ ਕਰਨੀ ਜਿਹੜੀ ਹੈ ਕਿ ਉਹ ਚੀਫ ਮਿਨਿਸਟਰ ਬਣ ਜਾਵੇ, ਇਹ ਕੋਈ ਗਲਤ ਨਹੀਂ ਹੈ। ਤੇ ਦੇਖੋ ਗੱਲ ਇਹ ਆ ਕਿ ਅਰਦਾਸ ਵਾਲਾ ਮੁੱਦਾ ਜਿਹੜਾ ਨਾ ਉਹ ਠੰਡਿਆ ਨਹੀਂ ਪੈਣ ਦੇਣਾ ਚਾਹੁੰਦੇ, ਕਿਸੇ ਵੀ ਪੱਖ ਤੋਂ ਉਹਨੂੰ ਲੈ ਲੈਂਦੇ ਨੇ। ਹੁਣ ਦੇਖੋ ਕਮੇਟੀ ਨੇ ਫੈਸਲਾ ਕੀਤਾ, ਜੇ ਗ੍ਰੰਥੀ ਸਿੰਘ ਨੂੰ ਲੱਗਦਾ ਮੇਰੇ ਨਾਲ ਧੱਕਾ ਹੋਇਆ, ਵੈਸੇ ਮੈਂ ਉਹ ਅਰਦਾਸ ਨਹੀਂ ਸੁਣੀ, ਮੈਂ ਇਮਾਨਦਾਰੀ ਨਾਲ ਆਖਾਂ, ਜੇ ਸੁਣੀ ਹੋਵੇ ਫਿਰ ਆਪਾਂ ਕੋਈ ਪ੍ਰਤੀਕਰਮ ਦਈਏ। ਜੇ ਇਕੱਲੀ ਦਲਿਤ ਚੀਫ ਮਿਨਿਸਟਰ ਬਣਾਉਣ ਦੀ ਅਰਦਾਸ ਹੋਈ ਹੈ ਤਾਂ ਉਹਦੇ 'ਚ ਮੈਨੂੰ ਨਹੀਂ ਲੱਗਦਾ ਕੁਛ ਵੀ ਗਲਤ ਆ। ਤੇ ਜੇ ਆਪਾਂ ਇਹ ਵੇਖਿਆ ਕਿ ਵੀਕਐਂਡ ਤੇ ਕੁਛ ਦੁਆਬੇ ਦੇ ਗੁਰਦੁਆਰੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਅਮਿਤ ਨਾਂ ਦੇ ਆਗੂ ਨੇ ਅਰਦਾਸ ਕਰਵਾਈ ਹੈ ਨਰਿੰਦਰ ਮੋਦੀ ਦੀ ਸਿਹਤਯਾਬੀ ਵਾਸਤੇ, ਤੇ ਇਹਨਾਂ ਚੀਜ਼ਾਂ ਤੇ ਜਥੇਦਾਰ ਸਾਹਿਬ ਦਾ ਪ੍ਰਤੀਕਰਮ ਵੀ ਆਇਆ। ਉਹਨਾਂ ਨੇ ਕਿਹਾ ਕਿ ਸਿਧਾਂਤਕ ਤੌਰ ਤੇ ਚੀਜ਼ ਠੀਕ ਆ, ਵਾਜਬ ਆ, ਆਪਾਂ ਇਹਨੂੰ ਗਲਤ ਨਹੀਂ ਕਹਿ ਸਕਦੇ। ਮਤਲਬ ਕਿ ਕਿਸੇ ਦੀ ਕੋਈ ਸਿਹਤਯਾਬੀ ਵਾਸਤੇ, ਤੰਦਰੁਸਤੀ ਵਾਸਤੇ ਜੇ ਕੋਈ ਕਰਦਾ ਹੈ ਤਾਂ ਕੋਈ ਗੱਲ ਨਹੀਂ, ਸਿਧਾਂਤਕ ਤੌਰ ਤੇ ਠੀਕ ਆ। ਮਤਲਬ ਕਿ ਜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ, ਚਲੋ ਆਪਾਂ ਸਿਧਾਂਤਕ ਮਸਲੇ ਤਾਂ ਨਹੀਂ ਪੈਂਦੇ, ਪਰ ਤੁਸੀਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਪੱਖ ਤੋਂ, ਹਾਲਾਂਕਿ ਸਿੱਖ ਧਰਮ ਦਾ ਅੰਦਰੂਨੀ ਮਸਲਾ ਕਿਹਾ ਜਾ ਸਕਦਾ ਹੈ, ਜੇ ਕਿਸੇ ਗ੍ਰੰਥੀ ਸਿੰਘ ਦੇ ਨਾਲ ਕੋਈ ਵਧੀਕੀ ਹੋਈ ਹੈ ਪਹਿਲੀ ਗੱਲ ਤਾਂ ਮਾੜੀ ਹੈ ਜੇ ਕਮੇਟੀ ਨੇ ਕਰ ਦਿੱਤੀ ਹੈ, ਤੇ ਨਹੀਂ ਤਾਂ ਉਹਨਾਂ ਦੇ ਕੋਲ ਚੁੱਕੇ ਸਿੱਖਾਂ ਦਾ ਇੱਕ ਆਪਣਾ ਤੁਹਾਨੂੰ ਪਤਾ ਹੀ ਹੈ ਇੱਕ ਸੰਸਥਾਵਾਂ ਦਾ ਸਿਸਟਮ ਆ। ਕੋਈ ਵੀ ਗ੍ਰੰਥੀ ਸਿੰਘ ਆ ਜਾਂ ਗੁਰਸਿੱਖ ਆ ਤੇ ਉਹਨੂੰ ਲੱਗਦਾ ਕਿ ਮੇਰੇ ਨਾਲ ਮੈਨੇਜਮੈਂਟ ਦੇ ਵਿੱਚ ਕੋਈ ਧੱਕਾ, ਕੋਈ ਵਧੀਕੀ ਹੋਈ ਹੈ, ਤਾਂ ਉਹ ਇਨਸਾਫ ਵਾਸਤੇ ਅੱਗੇ ਜਾ ਸਕਦਾ। ਸੋ ਬਹੁਤ ਵਧੀਆ ਸਿਸਟਮ ਹੈ ਸਿੱਖ ਧਰਮ ਦੇ ਵਿੱਚ। ਜੇ ਗ੍ਰੰਥੀ ਸਿੰਘ ਨੂੰ ਲੱਗਦਾ ਕਿ ਮੇਰੇ ਨਾਲ ਵਧੀਕੀ ਹੋਈ ਤਾਂ ਉਹਨੂੰ ਜ਼ਰੂਰ ਜਾਣਾ ਚਾਹੀਦਾ, ਚੁੱਪ ਨਹੀਂ ਬਹਿਣਾ ਚਾਹੀਦਾ। ਪਰ ਭਾਜਪਾ ਚੁੱਪ ਨਹੀਂ ਬੈਠ ਰਹੀ ਇਸ ਮੁੱਦੇ ਤੇ, ਵਾਰ-ਵਾਰ ਕੁਛ ਨਾ ਕੁਛ ਕਰ ਰਹੀ ਹੈ। ਮਤਲਬ ਕਿ ਇਹਦੇ 'ਚ ਦੋ ਹੈ ਚੀਜ਼ਾਂ, ਇੱਕ ਤਾਂ
ਇਹ ਦੱਸਿਆ ਜਾਵੇ ਕਿ ਅਸੀਂ ਤਾਂ ਦੇਖੋ ਜੀ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਤੇ ਸਿੱਖ ਆਹ ਕਦਰ ਪਾਉਂਦੇ ਆ ਕਿ ਮੋਦੀ ਸਾਹਿਬ ਦੇ ਨਾਲ ਉਹ ਰੰਜਿਸ਼ ਰੱਖਦੇ ਆ ਕਿ ਆਪਣੇ ਗੁਰਦੁਆਰਿਆਂ ਦੇ ਵਿੱਚ ਉਹਦਾ ਨਾਮ ਵੀ ਨਹੀਂ ਲੈਣ ਦੇਣਾ ਚਾਹੁੰਦੇ। ਦੂਜੀ ਚੀਜ਼ ਦਲਿਤ ਬਨਾਮ ਜੱਟ, ਮਤਲਬ ਕਿ ਉਹਨਾਂ ਦੇ ਰਾਜਨੀਤਿਕ ਮਨਸ਼ੇ ਨੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ। ਵੈਸੇ ਨਰਿੰਦਰ ਮੋਦੀ ਨਾਲ ਕੋਈ ਪਰਸਨਲੀ ਕੋਈ ਸਿੱਖਾਂ ਦੀ ਕੋਈ ਦੁਸ਼ਮਣੀ ਨਹੀਂ ਹੈਗੀ ਕਿ ਕੋਈ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਕੋਈ ਨਿੱਜੀ ਨੁਕਸਾਨ ਕੀਤਾ ਵਾ। ਰੌਲਾ ਤੇ ਸਿਰਫ ਨੀਤੀਗਤ ਫੈਸਲਿਆਂ ਦਾ ਕਿ ਨੀਤੀਗਤ ਜਾਂ ਸਿਧਾਂਤਕ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬ ਦੇ ਹਿੱਤਕਾਰੀ ਨਹੀਂ ਹੈ। ਔਰ ਪੰਜਾਬ ਇੱਕ ਐਸਾ ਸੂਬਾ ਜਿਹੜਾ ਮਹਿਸੂਸ ਕਰਦਾ ਹੈ ਕਿ ਮੇਰੇ ਨਾਲ ਕਦੇ ਠੀਕ ਹੋਇਆ ਹੀ ਨਹੀਂ ਹੈ, ਮੇਰੇ ਨਾਲ ਕਦੇ ਠੀਕ ਹੋਇਆ ਹੀ ਨਹੀਂ ਹੈ। ਉਹ ਹਰੇਕ ਨੂੰ ਉਸੇ ਚਸ਼ਮੇ 'ਚ ਹੀ ਦੇਖਦਾ ਜਿਹੜਾ ਵੀ ਹਾਕਮ ਆ ਕੇ ਦਿੱਲੀ 'ਚ ਰਹਿੰਦਾ। ਤਾਂ ਇਹ ਭਾਰਤੀ ਜਨਤਾ ਪਾਰਟੀ ਦਾ ਮੰਸ਼ਾ ਹੈ ਇਸ ਟਾਈਮ, ਚਲੋ ਕਿ ਇਸ ਮੁੱਦੇ ਨੂੰ ਗਰਮ ਰੱਖਿਆ ਜਾਵੇ। ਅਰਦਾਸ ਵਾਲਾ ਮੁੱਦਾ ਜਿਹੜਾ ਉਹ ਉਹਨਾਂ ਨੂੰ ਇਸ ਕਰਕੇ ਕਿਤੇ ਨਾ ਕਿਤੇ ਕਹਿ ਲਓ ਕਿ ਫਿੱਟ ਬਹਿੰਦਾ ਆ ਕਿਉਂਕਿ ਉਹਦੇ ਵਿੱਚ ਦਲਿਤ ਮੁੱਦੇ ਦੀ ਉਹਨਾਂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਪਾਨ ਜਿਹੜੀ ਆ ਉਹ ਲਾ ਦਿੱਤੀ ਹੈ ਸਾਰੇ ਘਟਨਾਕ੍ਰਮ ਦੇ ਵਿੱਚ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਚਾਹੀਏ ਕਿਸਾਨਾਂ ਤੋਂ ਬਾਅਦ ਹੁਣ ਪੰਥਕ ਪ੍ਰੋਗਰਾਮ ਬਣੇ ਜਿਹੜੇ ਕੈਪਟਨ ਦੇ ਲਈ ਸਿਰਦਰਦ। ਹਾਂਜੀ ਦੇਖੋ ਇਹਨਾਂ ਨੇ 2 ਪ੍ਰੋਗਰਾਮ ਦਿੱਤੇ ਆ ਮੇਰੇ ਖਿਆਲ ਬਿਨਾਂ ਭਲਕੇ ਆ। ਇੱਕ ਤੇ ਹੈਗਾ ਜਿਹੜੇ ਤੁਹਾਨੂੰ ਪਤਾ ਹੀ ਹੈ ਬਰਗਾੜੀ ਵਾਲੇ ਹੀ ਵੱਜਦੇ ਆ ਮੰਡ ਸਾਹਿਬ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਲਜੀਤ ਸਿੰਘ ਦਾਦੂਵਾਲ ਵੀ ਕਹਿ ਰਹੇ ਸੀਗੇ, ਅਪੀਲ ਕਰ ਰਹੇ ਸੀਗੇ ਕਿ ਸਿੱਖ ਸੰਗਤ ਪਹੁੰਚੇ ਉੱਥੇ ਹੁਮਾਂ ਆ ਕੇ। ਇੱਕ ਤੇ ਪ੍ਰੋਗਰਾਮ ਇਹਨਾਂ ਦਾ ਆ 1 ਜੂਨ ਨੂੰ ਇਹਨਾਂ ਦਾ ਪ੍ਰੋਗਰਾਮ ਤੇ ਦੂਸਰਾ ਮੇਰੇ ਖਿਆਲ ਦੇ ਨਾਲ ਰੱਖ ਦਿੱਤਾ ਸੰਯੁਕਤ ਅਕਾਲੀ ਦਲ ਵਾਲੇ ਜਿਹੜੇ ਕਿ ਜ਼ਿਆਦਾਤਰ ਮਜੀਠੀਆ ਪੀੜਤ ਹੀ ਕਹੇ ਜਾ ਸਕਦੇ ਆ, ਬ੍ਰਹਮਪੁਰਾ ਜੀ ਜਾਂ ਢੀਂਡਸਾ ਜੀ। ਇੱਕ ਪ੍ਰੋਗਰਾਮ ਉਹਨਾਂ ਦਾ ਵੀ ਆ। ਤਾਂ ਇਹ 2 ਪ੍ਰੋਗਰਾਮ ਨਹੀਂ, ਇੱਕ ਤੇ ਗੁਰਜਦਵਾਰ ਸਿੰਘ ਵਾਲਾ ਦੇ ਵਿੱਚ ਰੱਖਿਆ ਗਿਆ ਮੇਰੇ ਖਿਆਲ ਦੇ ਨਾਲ ਤੇ ਇੱਕ ਜਿਹੜਾ ਆ ਉਹ ਸ਼ਾਇਦ ਬਰਗਾੜੀ ਦੇ ਵਿੱਚ ਆ। 2 ਨੇ ਤੇ ਇਹ ਕੋਈ ਦੂਰ ਨਹੀਂ ਹੈਗੇ। ਜੇ ਆਪਾਂ ਦੇਖੀਏ ਤਾਂ ਫਰੀਦਕੋਟ ਵਾਲੇ ਤਾਂ ਚੰਗੀ ਤਰ੍ਹਾਂ ਜਾਣਦੇ ਹੋਣੇ, ਬਠਿੰਡੇ ਵਾਲੇ ਜਾਣਦੇ ਹੋਣੇ ਆ ਕਿ ਇਹ ਦੋਵੇਂ ਜਿਹੜੇ ਹੈਗੇ ਆ ਨਾ ਪਿੰਡ ਕੋਈ ਬਹੁਤੀ ਦੂਰ ਨਹੀਂ ਹੈ। ਨਾਲ ਹੀ ਗੁਰਜਦਵਾਰ ਸਿੰਘ ਵਾਲਾ ਹੈ ਜਿੱਥੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸਨ ਤੇ ਬਰਗਾੜੀ ਜਿੱਥੇ ਮਤਲਬ ਕਿ ਪਾਵਨ ਪਵਿੱਤਰ ਜੋ ਅੰਗ ਸੀਗੇ ਗੁਰੂ ਸਾਹਿਬ ਦੇ ਸਰੂਪ ਦੇ ਜਿਹੜੇ ਉੱਥੇ ਖਿੰਡਾਏ ਗਏ ਸਨ, ਬੇਅਦਬੀ ਕੀਤੀ ਗਈ ਸੀ, ਉਹ ਕੋਈ ਬਹੁਤੇ ਦੂਰ ਨਹੀਂ, ਮਤਲਬ ਕਿ ਨਾਲ ਹੀ ਆ। ਤਾਂ 2 ਪ੍ਰੋਗਰਾਮ ਨੇ। ਹੁਣ ਦੇਖੋ ਇਹ ਕਿਤੇ ਨਾ ਕਿਤੇ ਸਰਕਾਰ ਵਾਸਤੇ ਸਿਰਦਰਦੀ ਇਹ ਹੁੰਦੀ ਆ ਕਿ ਇੱਕ ਤਾਂ ਕਿਸਾਨ ਵਾਲਾ ਮੁੱਦਾ ਬਹੁਤ ਜ਼ਿਆਦਾ ਇਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭੰਬਲ ਪੂਸਾ ਵੀ ਬਣਿਆ ਬੈਠਾ ਹੈ ਤੇ ਦੂਸਰਾ ਸਿਰ ਦੀ ਪੀੜ ਵੀ ਹੈ ਕਿ ਕੋਈ ਢਿੱਲ ਮੱਠ ਨਾ ਰਹਿ ਜਾਵੇ। ਕਿਉਂਕਿ ਪਟਿਆਲੇ ਦੇ ਵਿੱਚ ਤੁਸੀਂ ਵੇਖਿਆ ਹੀ ਆ ਕਿ ਅੜ ਕੇ ਉਗਰਾਹਾਂ ਵਾਲਿਆਂ ਨੇ ਉੱਥੇ ਪ੍ਰੋਗਰਾਮ ਕੀਤਾ, ਅੜ ਕੇ ਕੈਪਟਨ ਅਮਰਿੰਦਰ ਸਿੰਘ ਦੀ ਅੱਛੀ ਹੋਈ ਉਹਦੇ। ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਬੇਅਦਬੀ ਵਾਲਾ ਮਾਮਲਾ ਜਾਂ ਜਿਹੜਾ ਹੋਰ ਸੈਂਸਿਟਿਵ ਮਸਲਾ ਹੈ ਬਾਈਬਲ ਜਾਂ ਕੋਟਕਪੂਰਾ ਗੋਲੀकांड, ਇਹ ਸਾਰੇ ਆਲਰੇਡੀ ਮਤਲਬ ਕਿ ਇਹਨਾਂ ਦੇ ਵਾਸਤੇ ਇੱਕ ਚੈਲੰਜ ਹੈਗਾ। ਫਿਰ ਦੂਸਰੇ ਜਿਹੜੇ ਵਾਅਦੇ ਆ ਉਹ ਵੀ ਚੈਲੰਜ ਹੈ। ਤੋ ਇਹਨਾਂ ਨੂੰ ਕਿਤੇ ਨਾ ਕਿਤੇ ਇਸ ਪੱਖ ਤੋਂ ਵੀ ਡਰ ਆ ਰਿਹਾ ਹੈ ਕਿ ਕਿਤੇ ਅੱਗੇ ਨੂੰ ਪੱਕਾ ਮੋਰਚਾ ਨਾ ਲੱਗ ਜਾਵੇ। ਇਹ ਸੈਂਸਿਟਿਵ ਮੁੱਦਾ ਆ, ਸੰਵੇਦਨਸ਼ੀਲ ਮੁੱਦਾ। ਫਿਰ ਮਤਲਬ ਕਿ ਜਿਹੜੇ ਹੋਰ ਚੈਲੰਜ ਨੇ ਉਹਨਾਂ ਦੇ ਨਾਲ ਇੱਕ ਜਜ਼ਬਾਤੀ ਮੁੱਦਾ ਵੀ ਜੁੜ ਜਾਏਗਾ ਕਿਉਂਕਿ ਡਿਵੈਲਪਮੈਂਟ ਦਾ ਮੁੱਦਾ ਆਪਣੀ ਥਾਂ ਤੇ ਆ, ਮਾਫੀਆ ਰਾਜ ਜਾਂ ਜੋ ਮਾਫੀਆ ਦੀ ਤਾਕਤ ਹੈ ਉਹਦਾ ਆਪਣਾ ਮੁੱਦਾ ਵਾ। ਪਰ ਇਸ ਤੋਂ ਇਲਾਵਾ ਜੇ ਡਰੱਗ ਦਾ ਦੇਖੋਗੇ ਉਹ ਵੀ ਇੱਕ ਜਲੰਤ ਮੁੱਦਾ, ਮਤਲਬ ਕਿ ਉਹ ਵੀ ਮੰਗਦਾ ਮੁੱਦਾ। ਤਾਂ ਦੂਸਰੇ ਪਾਸੇ ਜੇ ਇਹ ਧਾਰਮਿਕ ਮੁੱਦਾ ਉਹ ਵੀ ਨਾਲ ਮੁੱਦਿਆਂ ਦੇ ਅੜ ਜਾਂਦਾ ਤੇ ਫਿਰ ਬਹੁਤ ਮੁਸ਼ਕਲ, ਮਤਲਬ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਫਾਸੀ ਜਾਨ ਤੇ ਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ, ਫਿਰ ਮਤਲਬ ਕਿ ਜਾਨ ਕਸੂਤੀ ਫਸ ਜਾਏਗੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰ ਲਈਏ ਬਿਜਲੀ ਬਾਰੇ, ਵਾਈਟ ਪੇਪਰ ਲਿਆਉਣ ਤੋਂ ਭੱਜੀ ਸਰਕਾਰ। ਹਾਂਜੀ ਦੇਖੋ ਇਹਨਾਂ ਨੇ ਵਾਅਦਾ ਕੀਤਾ ਸੀਗਾ ਪਹਿਲਾਂ ਤੇ ਇਹ ਆ ਕਿ ਜਿਹੜੇ ਨਿੱਜੀ ਥਰਮਲ ਜਿਹੜੇ ਆ ਉਹਨਾਂ ਦੇ ਨਾਲ ਜੋ ਸਮਝੌਤੇ ਹੋਏ ਆ ਅਸੀਂ ਉਹਨਾਂ ਦਾ ਰਿਵਿਊ ਕਰਾਂਗੇ। ਫਿਰ ਜਦੋਂ ਇਹ ਆ ਗਏ ਪਾਵਰ ਦੇ ਵਿੱਚ ਫਿਰ ਜਿੱਦਾਂ ਤੁਹਾਨੂੰ ਪਤਾ ਹੀ ਲੱਲੇ ਪੰਗੇ ਮਾਰਦੇ ਹੁੰਦੇ ਆ ਕਿ ਨਹੀਂ ਜੀ ਵੇਖੋ ਜੀ ਸਮਝੌਤੇ ਰੱਦ ਨਹੀਂ ਹੋਣੇ ਫਲਾ। ਫਿਰ ਕਹਿੰਦੇ ਵੀ ਚਲੋ ਆਪਾਂ ਵਾਈਟ ਪੇਪਰ ਲੈ ਆਵਾਂਗੇ। ਵਾਈਟ ਪੇਪਰ ਲਿਆਣ ਕੇ ਤੇ ਸਾਰਾ ਕੁਝ ਸਾਫ਼ ਕਰ ਦਿਆਂਗੇ ਕਿ ਕਿੰਨੇ ਸਮਝੌਤੇ ਹੋਏ ਆ, ਕਿੰਨੇ ਫਿਕਸ ਚਾਰਜਸ ਵਗੈਰਾ। ਮਤਲਬ ਕਿ ਇੱਕ ਵਾਈਟ ਪੇਪਰ ਦਾ ਮਤਲਬ ਇਹ ਹੁੰਦਾ ਕਿ ਇਕੱਲਾ ਵਾਈਟ ਨਹੀਂ ਹੁੰਦਾ, ਉਹ
ਉਹਦੇ ਵਿੱਚ ਸਾਰਾ ਖਾਕਾ ਹੁੰਦਾ ਹੈ ਕਿਸੇ ਵੀ ਚੀਜ਼ ਦੇ ਨਾਲ ਜੁੜਿਆ ਕਿ ਹਾਂ ਭਾਈ ਇਹਦੇ ਵਿੱਚ ਜਿਵੇਂ ਹੁਣ ਆਪਾਂ ਬਿਜਲੀ ਸੈਕਟਰ ਦਾ ਲੈ ਲਈਏ ਤੇ ਥਰਮਲਾਂ ਨਾਲ ਸੌਦਾ ਕਿੱਦਾਂ ਹੋਇਆ, ਕਿੰਨੇ ਫਿਕਸ ਚਾਰਜਸ ਤੇ ਪੈਸੇ ਗਏ ਆ, ਕਿੰਨੇ ਦੀ ਉਹ ਕੋਲਾ ਵਾਸ਼ਿੰਗ ਦੀ ਜਿਹੜੀ ਪਈ ਹੈ ਕੀਮਤ, ਉਹ ਸਾਰੀ ਉਹ ਮਤਲਬ ਕਿ ਇਹ ਟੋਟਲੀ ਆ ਜਾਣਾ ਸੀਗਾ ਵਿੱਚ, ਸਾਰਾ ਖਾਕਾ ਖਿੱਚਿਆ ਜਾਣਾ ਸੀ ਇੱਕ ਤਰ੍ਹਾਂ ਨਾਲ। ਤਾਂ ਪਰੰਤੂ ਹੋਇਆ ਕੀ ਆ ਕਿ ਹੁਣ ਇਹਨਾਂ ਨੇ ਜਦੋਂ ਤਿਆਰੀ ਕੀਤੀ, ਅੱਜ ਟ੍ਰਿਬਿਊਨ 'ਚ ਖਬਰ ਵੀ ਲੱਗੀ ਹੈ ਮੇਰੇ ਖਿਆਲ ਦੇ ਨਾਲ, ਔਰ ਅੱਗੇ ਪਤਾ ਵੀ ਆ ਸਾਡੇ ਵਰਗਿਆਂ ਨੂੰ ਕਿ ਦਰਅਸਲ ਕੀ ਆ ਕਿ ਇਹਨਾਂ ਨੇ ਵਾਈਟ ਪੇਪਰ ਲਿਆਉਣ ਦਾ ਯਤਨ ਤਾਂ ਕੀਤਾ ਵਾ। ਕਿਤੇ ਨਾ ਕਿਤੇ ਇਹਨਾਂ ਦੇ ਦੋ ਅਧਿਕਾਰੀ ਐਸੇ ਆ ਜਿਹੜੇ ਪਿਛਲੇ ਸਰਕਾਰ ਦੇ ਵਿੱਚ ਵੀ ਮੁੱਖ ਅਹੁਦਿਆਂ ਤੇ ਸੀਗੇ ਤੇ ਇਸ ਸਰਕਾਰ ਦੇ ਵਿੱਚ ਵੀ ਹਨ, ਤਾਂ ਉਹਨਾਂ ਦੀ ਭੂਮਿਕਾ ਜਿਹੜੀ ਆ ਨਾ ਉਹ ਕਿਤੇ ਨਾ ਕਿਤੇ ਵਾਈਟ ਪੇਪਰ ਦੇ ਵਿੱਚ ਥੋੜੀ ਜਿਹੀ ਗੜਬੜੀ ਵਾਲੀ ਆ ਜਾਏਗੀ। ਫਿਰ ਡਰਦੇ ਆ ਕਿ ਜੇ ਹੁਣ ਐਨ ਮੌਕੇ ਤੇ ਮਤਲਬ ਕਿ ਅੱਗੇ ਹੀ ਭੰਡਾਰੀ ਆ ਕਿੰਨਾ ਕੁ ਭਾਰ, ਇੱਕ ਮੁੜ ਚੁੱਕ ਦੂਜੀ ਤਿਆਰ, ਵੀ ਇੱਕ ਮੁੜ ਚੁੱਕ ਦੇ ਦੂਜੀ ਤਿਆਰ ਹੋ ਜਾਂਦੀ ਆ। ਤੇ ਜੇ ਸਰਕਾਰ ਦੇ ਹੀ ਅਧਿਕਾਰੀ ਜਿਹੜੇ ਆ ਉਹ ਦੋ ਇਸ ਤਰੀਕੇ ਦੇ ਨਾਲ ਕਿਤੇ ਫਸ ਗਏ ਕਸੂਤੇ, ਤਾਂ ਉਹਦੇ ਵਿੱਚ ਵੀ ਬਦਨਾਮੀ ਜਾਂ ਬੇਇੱਜ਼ਤੀ ਜਿਹੜੀ ਆ ਉਹ ਸਰਕਾਰ ਦੀ ਹੋਣੀ ਆ। ਇਸ ਕਰਕੇ ਵਾਈਟ ਪੇਪਰ ਵੀ ਹੋਰ ਬਹੁਤ ਸਾਰੇ ਵਾਅਦਿਆਂ ਦੇ ਵਾਂਗੂ ਕਹਿ ਸਕਦੇ ਹੋ ਤੁਸੀਂ ਕਿ ਇਹਨਾਂ ਨੇ ਬਹੁਤ ਇਤਮਾਨਾਨ ਦੇ ਨਾਲ, ਪਿਆਰ ਦੇ ਨਾਲ, ਅਦਬ ਦੇ ਨਾਲ, ਸਤਿਕਾਰ ਦੇ ਨਾਲ ਦਫਨ ਕਰ ਦਿੱਤਾ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਉਮੀਦ ਕਰਦੇ ਹਾਂ ਮੌਸਮ ਜਿਹੜਾ ਜਲਦੀ ਠੀਕ ਹੋਵੇ ਉੱਥੇ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਧੰਨਵਾਦ ਜੀ। ਤੇ ਇਸ ਵਜ੍ਹਾ ਉੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ, ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।